ਮੋਦੀ ਨੇ ਇਹ ਕਿਹਾ ਕਿ ਜੀ ਜੇ ਮੈਂ ਜਿਹੜਾ ਉਹ 71 ਚ ਹੁੰਦਾ ਤੇ ਕਰਤਾਰਪੁਰ ਸਾਹਿਬ ਨੂੰ ਜਿਹੜਾ ਉਹ ਇਧਰ ਕਰ ਲੈ। ਉਹ ਕਹਿੰਦਾ ਠੀਕ ਹੈ ਉਹ ਤੂੰ ਕਰਦਾ ਕਿ ਨਹੀਂ, ਪਰ ਉਹਨਾਂ ਨੇ ਕਿਹਾ ਵੀ ਸੁਖਵੀਰ ਬਾਦਲ ਟੁਡੇ ਅਪੀਲ ਟੂ ਪ੍ਰਾਈਮ ਮਿਨਿਸਟਰ ਮੋਦੀ ਟੂ ਫਰੀ Sikh religious institutions from the control of RSS, saying even the British had not dared to break the SGPC as had been done by the BJP-led central government. Central government has facilitated handing over of most sacred shrines of Sikhs, including Takht Sri Hazur Sahib, Patna Sahib, to the RSS. It is also true that Delhi Sikh Gurdwara Prabandhak Committee has been taken over by RSS, and even the SGPC has been broken to create a separate Gurdwara committee for Haryana. Sukhbir Badal. पार्लीमेंट चोणां तो पहला एक खबर सी कि बीजेपी और अकाली दोबारा इकट्ठे आ सकते। उहदे जवाब च उन्हें कहा दे कॉन्टैक्टेड मी एंड आई टोल्ड दैम फर्स्ट यू अनडू वट यू हैव डन टू आवर फार्मर्स एंड गुरुद्वाराज दैन वी कैन थिंक। ਅਕਾਲੀਆਂ ਦੇ ਸਾਹਮਣੇ ਇਸ ਵੇਲੇ ਪਾਰਲੀਮੈਂਟ ਦੀਆਂ ਚੋਣਾਂ ਸ਼ਾਇਦ ਨਾ ਹੋਣ, ਉਹ ਤਾਂ ਉਹਨਾਂ ਹਰਸਿਮਰਤ ਜਿੱਤ ਜਾਏ ਉਹਨਾਂ ਹੀ ਸ਼ਾਇਦ ਉਹਨਾਂ ਨੂੰ ਬੜਾ ਹੈ। ਉਹਨਾਂ ਨੂੰ ਲੱਗਦਾ ਵੀ ਅਗਲੀਆਂ ਜਿਹੜੀਆਂ ਅਸੈਂਬਲੀ ਚੋਣਾਂ ਹੋਣੀਆਂ ਨੇ ਹੋਰ 2-2.5 ਸਾਲ ਬਾਅਦ, ਬਿਲਕੁਲ ਉਹਦੇ 'ਚ ਅਸੀਂ ਜੇ ਸਿੱਖਾਂ ਦੇ ਵਿੱਚ ਆਪਣੀ ਗਵਾਚੀ ਸਾਖ ਨੂੰ ਮੁੜ ਕੇ ਬਹਾਲ ਕਰਨਾ ਤੇ ਸਿੱਖ ਇਸ਼ੂਜ਼ ਦੀ ਅਸੀਂ ਗੱਲ ਕਰੀਏ। ਜੇ ਅੱਜ ਵੀ ਉਹਨਾਂ ਨੇ ਸਿੱਖ ਏਜੰਡੇ ਤੇ ਕੋਈ ਗੱਲ ਕਰਨੀ ਹੈ ਭਵਿੱਖ ਦੇ ਵਿੱਚ तो विदड्रॉ करो अपने कैंडीडेट। इधरों अमृतपाल सिंह के खिलाफ इनू बलटोए नू बिठाओ और उधर फरीदकोट दे विच भी अननोन जिहा किसी नू खड़ा किया होया उत्थे जे सरबजीत सिंह की हवा बन रही है शहीद बयान सिंह के पुत्र दी उहनू बनाओ। व्यूअर्स वेलकम बैक टू प्रोग्राम। व्यूअर्स गलबात करन जा रहे हैं कि अकाली दल के प्रधान सुखबीर बादल ने कहा है कि मोदी करतारपुर साहिब का फिक्र छड्ड के पहला उन्हां गुरुद्वारा कमेटियां नूं आज़ाद करे जड़ियां RSS ने अपने कब्जे विच लाईयां होईयां ने। काश सुखबीर बादल की कथनी ते करनी विच एका होवे। सो इस बारे आपां गलबात करन जा रहे हैं। सो असीं चाहांगे कि तुसीं इसी तरह बड़े रहना देखण सुणन लई लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो ਜਦੋਂ ਅਸੀਂ ਚੋਣ ਸਿਨੈਰੀਓ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ, ਇਸ ਗੱਲ ਦਾ ਦੁੱਖ ਵੀ ਹੁੰਦਾ ਹੈ ਕਿ ਪੰਜਾਬ ਦੀ ਹੀ ਨਹੀਂ ਭਾਰਤ ਦੀ ਜਾਂ ਉਹ ਸਬ ਕੰਟੀਨੈਂਟ ਦੀ ਸਭ ਤੋਂ ਪੁਰਾਣੀ ਨੇਟਿਵ ਪਾਰਟੀ, ਬੇਸ਼ੱਕ ਕਾਂਗਰਸ ਦਾ ਜਨਮ 1886 ਦੇ ਨਾਲ ਜੋੜਿਆ ਜਾਂਦਾ ਹੈ, ਪਰ ਇਸ ਗੱਲ ਦਾ ਧਿਆਨ ਰਹੇ ਕਿ ਸਰ ਹਿਊ ਰੋਜ਼ ਜਿਹੜਾ ਇੱਕ ਗੋਰਾ ਸੀ ਉਹਨੇ ਉਹਨੂੰ ਫਾਊਂਡ ਕੀਤਾ ਸੀ, ਔਰ ਉਹ ਵੀ ਇੱਕ ਐਡਮਿਨਿਸਟ੍ਰੇਟਿਵ ਲੈਵਲ ਦੇ ਉੱਤੇ ਥੋੜ੍ਹੀ ਬਹੁਤ ਪਾਰਟੀਸਪੇਸ਼ਨ ਸਿਸਟਮ ਦੇ ਵਿੱਚ ਹੋਏ, ਔਰ ਉਹਦੇ 'ਚ ਕਾਂਗਰਸ ਦੇ ਵਿੱਚ ਜਾਨ ਤਾਂ ਜਿਹੜੀ ਹੈ ਉਹ ਬਾਅਦ 'ਚ ਪੈਂਦੀ ਹੈ ਜਦੋਂ ਗਾਂਧੀ ਔਰ ਨਹਿਰੂ ਔਰ ਦੂਜੇ ਇਨਵੋਲਵ ਹੁੰਦੇ ਨੇ। ਲੇਕਿਨ ਜਿਹੜੀ ਪਾਰਟੀ ਮੂਲ ਰੂਪ ਦੇ ਵਿੱਚ ਇਹਨੇ ਆਲਮੋਸਟ ਆਪਣੇ 104 ਸਾਲ ਪੂਰੇ ਕਰ ਲਏ ਨੇ ਆਪਣੇ ਜਨਮ ਦੇ 1920 ਦੇ ਵਿੱਚ ਹੋਣ ਦੇ ਵਿੱਚ ਆਉਂਦੀ ਹੈ, ਉਹ ਉਸ ਖਿੱਤੇ ਦੀ ਸਮੁੱਚੇ ਸਬ ਕੰਟੀਨੈਂਟ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਅਕਾਲੀ ਦਲ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤੀਸਰੀ ਧਿਰ ਵਜੋਂ ਅਕਾਲੀ ਦਲ ਨੂੰ ਬ੍ਰਿਟਿਸ਼ ਨੇ ਵੀ ਮਾਨਤਾ ਦਿੱਤੀ, ਸਿੱਖ ਕੌਮ ਨੂੰ ਸੈਪਰੇਟ ਇਲੈਕਟੋਰੇਟ ਵੀ ਦਿੱਤਾ। ਇਸ ਲਈ 1936 ਦੀਆਂ ਜਿਹੜੀਆਂ ਚੋਣਾਂ ਸੀ ਉਹਦੇ 'ਚ ਸਿੱਖਾਂ ਨੇ ਆਪਣੇ ਨੁਮਾਇੰਦੇ ਚੁਣੇ ਸੀ। ਫਿਰ ਜਦੋਂ ਟਰਾਂਸਫਰ ਆਫ ਪਾਵਰ ਨੈਗੋਸ਼ੀਏਸ਼ਨ ਚੱਲ ਰਹੀ ਸੀ, ਰਾਊਂਡ ਟੇਬਲ ਕਾਨਫਰੰਸਿਸ ਦੇ ਵਿੱਚ ਸਿੱਖਾਂ ਦੀ ਨੁਮਾਇੰਦਗੀ ਅਕਾਲੀ ਦਲ ਨੇ ਕੀਤੀ। ਵੱਖਰੀ ਕਹਾਣੀ ਹੈ ਕਿ ਬਲਦੇਵ ਸਿੰਘ ਜਾਂ ਮਾਸਟਰ ਤਾਰਾ ਸਿੰਘ ਜਾਂ ਗਿਆਨੀ ਕਰਤਾਰ ਸਿੰਘ ਇਹਨਾਂ ਨੇ ਕੀ ਕਰਤੂਤ ਕੀਤੀ, ਇਹ ਵਿਸ਼ਾ ਨਹੀਂ ਹੈ ਇਸ ਡਿਸਕਸ਼ਨ ਦਾ। ਫਿਰ ਜਦੋਂ 47 ਤੋਂ ਬਾਅਦ ਅਕਾਲੀ ਲੀਡਰਸ਼ਿਪ ਨੇ ਰਿਅਲਾਈਜ਼ ਕਰ ਲਿਆ ਮਾਸਟਰ ਤਾਰਾ ਸਿੰਘ ਦੀ ਕਮਾਂਡ ਥੱਲੇ ਕਿ ਭਾਈ ਅਸੀਂ ਤਾਂ ਫਸ ਗਏ ਚੁੰਗਲ 'ਚ, ਫਿਰ ਪੰਜਾਬੀ ਸੂਬੇ ਦੀ ਐਜੀਟੇਸ਼ਨ, ਪੰਜਾਬੀ ਜ਼ਬਾਨ ਦੀ ਰੈਕਗਨੀਸ਼ਨ ਔਰ ਪੰਜਾਬੀ ਸੂਬਾ ਬਣਾਉਣ 'ਚ ਮੇਜਰ ਰੋਲ ਉਦੋਂ ਤਾਂ ਜਿਹੜੀਆਂ ਬਾਕੀ ਧਿਰਾਂ ਨੇ, ਕਾਂਗਰਸ ਦੀ ਹਕੂਮਤ ਸੀ ਉਹ ਤਾਂ ਦਿੱਲੀ 'ਚ ਉਹਨਾਂ ਨਾਲ ਰਲੇ ਹੋਏ ਸੀ। ਪੰਜਾਬ ਦੇ ਹਿੰਦੂ ਜਿਹੜੇ ਨੇ ਉਹ ਭਾਰਤੀ ਜਨਸੰਘ ਦੇ ਥੱਲੇ ਖੁੱਲ੍ਹ ਕੇ ਵਿਰੋਧ ਕਰਦੇ ਸੀ ਕਿ ਊੜੀ ਈੜੀ ਨਹੀਂ ਪੜ੍ਹੇਂਗੇ, ਔਰ ਉਹ ਗੁਰਦੁਆਰਿਆਂ ਨੂੰ ਵੀ ਅਪਮਾਨਿਤ ਕਰ ਰਹੇ ਸੀ ਔਰ ਹਰ ਚੀਜ਼ ਦਾ ਵਿਰੋਧ ਕਰ ਰਹੇ ਸੀ। ਔਰ ਇਹ ਅਕਾਲੀ ਦਲ ਦੇ ਹਿੱਸੇ ਆਇਆ ਕਿ ਉਹਨਾਂ ਨੇ ਪੰਜਾਬੀ ਸੂਬਾ ਜਿਹੜਾ ਅਲਟੀਮੇਟਲੀ 65 ਦੀ ਜੰਗ ਤੋਂ ਬਾਅਦ ਲਾਲ ਬਹਾਦਰ ਸ਼ਾਸਤਰੀ ਦੇ ਪੀਰੀਅਡ 'ਚ ਕਮਿਸ਼ਨ ਹੁਕਮ ਸਿੰਘ ਕਮੇਟੀ ਬਣੀ ਔਰ ਉਹਦੀ ਰਿਕਮੈਂਡੇਸ਼ਨ 'ਤੇ ਬਣਿਆ। ਹਾਲਾਂ ਉਹਨੂੰ ਲੂਲਾ ਲੰਗੜਾ ਉਹਨਾਂ ਨੇ ਕੈਪੀਟਲ ਵੀ ਕੱਢ ਲਈ, ਪੰਜਾਬੀ ਬੋਲਦੇ ਇਲਾਕੇ ਵੀ ਕੱਢ ਲਏ, ਪਾਣੀਆਂ ਦਾ ਕੰਟਰੋਲ ਵੀ ਖੋਹ ਲਿਆ।
ਫਿਰ ਉਹਨੂੰ ਮੁਕੰਮਲ ਕਰਾਉਣ ਲਈ ਵੀ ਜਿਹੜੀ ਸਟਰਗਲ ਸ਼ੁਰੂ ਕੀਤੀ, ਭਾਵੇਂ ਉਹਦੇ 'ਚ ਇੱਕ ਅੱਧੀ ਇੰਡੀਪੈਂਡੈਂਟ ਬਾਬਾ ਦਰਸ਼ਨ ਸਿੰਘ ਫੇਰੂ ਮਾਨ ਨੇ ਕੀਤਾ, ਪਰ ਅਕਾਲੀਆਂ ਦੇ ਥੱਲੇ ਧਰਮਯੁੱਧ ਮੋਰਚਾ ਫਾਈਨਲੀ, ਜਿਹਦੇ 'ਚ ਸੰਤ ਭਿੰਡਰਾਂਵਾਲੇ, ਸੰਤ ਲੌਂਗੋਵਾਲ ਸਾਈਡ ਬਾਈ ਸਾਈਡ ਸੀ ਜੀ, ਪੰਜਾਬ ਦੇ ਹੱਕਾਂ ਲਈ, ਅਨੰਦਪੁਰ ਦੇ ਮਤੇ ਲਈ। ਹੁਣ ਉਹ ਪਾਰਟੀ ਜਿਹੜੇ, ਔਰ ਜਿਸ ਜ਼ਮਾਨੇ 'ਚ ਜਦੋਂ ਪਹਿਲੀ ਹਕੂਮਤ ਅਟਲ ਬਿਹਾਰੀ ਵਾਜਪਾਈ ਦੀ 13 ਦਿਨ ਬਣੀ, 13 ਮਹੀਨੇ ਬਣੀ, ਬੀਜੇਪੀ ਜਿਹੜੀ ਜੈ ਪ੍ਰਕਾਸ਼ ਨਾਰਾਇਣ ਦੀ ਇਨਹੈਰੀਟੈਂਸ 'ਚੋਂ ਨਿਕਲੀ, ਇੱਕ ਉਸ ਕਿਸਮ ਦੀ ਪਾਰਟੀ ਸੀ ਜਿਹਦੇ ਲਈ ਲਫ਼ਜ਼ ਸ਼ੂਦਰ ਕਿਹਾ ਜਾਂਦਾ ਸੀ ਕਿ ਕੋਈ ਜਿਹੜੀ ਧਿਰ ਹੈ ਇਹਨਾਂ ਦੇ ਨਾਲ ਜੁਆਇਨ ਕਰਨ ਨੂੰ ਤਿਆਰ, ਕਿਉਂਕਿ 1992 ਜੋ ਬਾਬਰੀ ਮਸਜਿਦ ਇਹਨਾਂ ਨੇ ਤੋੜੀ, ਉਸ ਤੋਂ ਬਾਅਦ ਤਾਂ ਬਿਲਕੁਲ ਹੀ ਇਹਨਾਂ ਦਾ ਫਿਰਕੂ ਇਮੇਜ ਸੀ। ਅਕਾਲੀ ਦਲ ਉਹ ਧਿਰ ਸੀ ਜਿਨ੍ਹਾਂ ਨੇ ਇਹਨਾਂ ਦੇ ਨਾਲ ਅਲਾਇੰਸ ਕੀਤਾ। 1996-97 ਤੋਂ ਅਸੀਂ ਦੇਖਦੇ ਹਾਂ ਕਿ ਲਗਾਤਾਰ 27 ਸਾਲ ਉਹ ਅਲਾਇੰਸ ਰਿਹਾ। ਉਸ ਤੋਂ ਪਹਿਲਾਂ ਵੀ ਭਾਰਤੀ ਜਨਸੰਘ ਨਾਲ ਮਿਲ ਕੇ ਚੋਣਾਂ ਲੜਦੇ ਰਹੇ। ਬਿਲਕੁਲ ਅਕਾਲੀ ਦਲ ਨੇ ਸ਼ੂਦਰ ਪਾਰਟੀ ਬੀਜੇਪੀ ਨੂੰ ਮੁੱਖ ਧਾਰਾ ਦਾ ਬਣਾਇਆ। ਬਾਦਲ ਇਵੇਂ ਅੱਖਾਂ, ਜਿਵੇਂ ਮਾਸਟਰ ਤਾਰਾ ਸਿੰਘ ਅੱਖਾਂ ਬੰਦ ਕਰਕੇ, ਜਾਂ ਬਲਦੇਵ ਸਿੰਘ, ਗਾਂਧੀ ਔਰ ਨਹਿਰੂ ਦੇ ਢਹਿ ਚੜੇ ਸੀ, ਇਹ ਵਾਜਪਾਈ ਤੇ ਅਡਵਾਨੀ ਦੇ ਢਹਿ ਚੜੇ ਸੀ। ਬਾਦਲ ਨੇ ਕਿਹਾ ਜੀ ਸਾਡਾ ਤਾਂ ਪਤੀ ਪਤਨੀ ਦਾ ਰਿਸ਼ਤਾ ਹੈ। ਔਰ ਉਸ ਸਾਰੇ ਦੇ ਚਲਦਿਆਂ ਕਿਵੇਂ ਓਵਰਆਲ ਵਕਤ ਦੇ ਨਾਲ RSS ਨੇ ਆਪਣਾ ਫੁੱਟ ਹੋਲਡ ਪੰਜਾਬ 'ਚ ਬਣਾਇਆ, ਕਿਵੇਂ ਉਹਨਾਂ ਨੇ ਸਿੱਖਾਂ ਨੂੰ ਜ਼ਲੀਲ ਕੀਤਾ, ਕਿਵੇਂ ਉਹੀ ਬੀਜੇਪੀ ਇਵੈਂਚੁਅਲੀ ਉਸ ਹੱਦ ਤੱਕ ਆਈ ਕਿ ਉਹਨਾਂ ਨੇ ਬਾਦਲ ਦੇ ਜਿਉਂਦੇ ਜੀ, ਸੀਨੀਅਰ ਬਾਦਲ ਦੇ, ਇਹਨਾਂ ਨੂੰ ਕਿਵੇਂ ਠੁੱਡ ਮਾਰਿਆ। ਔਰ ਨਤੀਜੇ ਦੇ ਤੌਰ ਤੇ ਬੀਜੇਪੀ ਨੇ ਕਿਵੇਂ ਵੱਡੇ ਜਿਹੜੇ ਅਕਾਲੀ ਦਲ ਦੇ ਲੀਡਰ, ਉਹਨਾਂ ਨੂੰ ਬੀਜੇਪੀ ਦੇ ਵਿੱਚ ਵੀ ਲਿਆਂਦਾ। ਔਰ ਜਦੋਂ ਜੇ ਮੁੱਖ ਦੀ ਗੱਲ ਕਹਿਣੀ ਹੋਏ ਕਿ ਇਸ ਵੇਲੇ ਬੀਜੇਪੀ ਜਿਹਦੇ ਕੋਲ ਕਦੇ ਵੀ ਪੰਜਾਬ 'ਚ ਅਕਾਲੀਆਂ ਦੀ ਮਦਦ ਨਾਲ ਉਹ 12-13 ਸੀਟਾਂ ਮੈਕਸਿਮਮ ਜਿੱਤਦੇ ਸੀ, ਅੱਜ ਉਹ ਪੂਰੀ ਧਿਰ ਬਣ ਕੇ ਔਰ ਅਕਾਲੀਆਂ ਨੂੰ ਬਿਲਕੁਲ ਇਗਨੋਰ ਕਰਕੇ ਜਿਹੜਾ ਉਹ ਖੜੀ ਹੈ। ਹੁਣ ਸੀਨੀਅਰ ਬਾਦਲ ਮਰ ਗਿਆ, ਜਿਹਨੇ ਬਿਟਰੇ ਕੀਤਾ ਸਿੱਖਾਂ ਦੇ ਨਾਲ ਵੀ, ਕੌਜ਼ ਦੇ ਨਾਲ ਵੀ, ਔਰ ਬਾਕੀ ਉਹਨਾਂ ਦੀ ਇੱਕ ਬਾਦਲ ਕਨੈਨ ਦੀ ਇੱਕ ਲੰਬੀ ਕਹਾਣੀ ਹੈ ਜੀ। ਪਰ ਹੁਣ ਸੁਖਬੀਰ ਬਾਦਲ ਪ੍ਰੈਜ਼ੀਡੈਂਟ ਤਾਂ ਬਣਿਆ, ਕੋਰ ਕਮੇਟੀ ਵੀ ਬਣਾਤੀ, ਮੈਨੀਫੈਸਟੋ ਕਮੇਟੀ ਵੀ ਬਣਾਤੀ, ਇਹ ਵੀ ਕਹਿ ਦਿੱਤਾ ਕਿ ਜੀ ਅਸੀਂ ਸਮਝੌਤਾ ਨਹੀਂ ਕਰਾਂਗੇ, ਅਸੀਂ ਤਾਂ ਉਹਨਾਂ ਟਰਮਸ ਦਾ ਹੀ ਕਰਾਂਗੇ, ਸਾਡੇ ਲਈ ਪੰਜਾਬ ਪ੍ਰਾਇਰਟੀ ਹੈ। ਹੁਣ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਮੋਦੀ ਨੇ ਔਰ ਅਮਿਤ ਸ਼ਾਹ ਨੇ ਪੰਜਾਬ ਦੇ ਆਪਣੇ ਦੌਰੇ ਵੇਲੇ ਅਕਾਲੀਆਂ ਦੇ ਖਿਲਾਫ ਕੁਛ ਨਹੀਂ ਕਿਹਾ ਜੀ। ਕਾਂਗਰਸ ਔਰ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਤੇ ਰਿਹਾ। ਅਮਿਤ ਸ਼ਾਹ ਨੇ ਲੁਧਿਆਣੇ 'ਚ ਰਵਨੀਤ ਬਿੱਟੂ ਬੁੱਚੜ ਬੇਅੰਤੇ ਦਾ ਪੋਤਾ, ਉਹਦੇ ਹੱਥ ਰੱਖ ਕੇ ਕਿਹਾ ਕਿ ਜੀ ਮੈਂ ਇਹਦਾ ਵੱਡਾ ਭਰਾ ਹਾਂ ਔਰ ਮੈਂ ਜਿਨ੍ਹਾਂ ਨੇ ਇਹਦੇ ਦਾਦੇ ਨੂੰ ਮਾਰਿਆ ਉਹਨਾਂ ਨੂੰ ਅਸੀਂ ਕਦੇ ਮੁਆਫ ਨਹੀਂ ਕਰਾਂਗੇ, ਔਰ ਤੁਸੀਂ ਇਹਨੂੰ ਜਿਤਾ ਕੇ ਦਿੱਲੀ ਭੇਜੋ, ਮੈਂ ਇਹਨੂੰ ਬੜਾ ਆਦਮੀ ਬਣਾ ਕੇ ਭੇਜਾਂਗਾ। ਹੁਣ ਬੜਾ ਆਦਮੀ ਬਣਾਉਣ ਦਾ ਮਤਲਬ ਇਹ ਹੈ, ਪਹਿਲਾਂ ਇਸੇ ਰਵਨੀਤ ਬਿੱਟੂ ਦੇ ਸਿਰ ਤੇ ਪੱਗ ਰਾਹੁਲ ਗਾਂਧੀ ਨੇ ਬਣਾਈ ਸੀ ਕਿ ਵੀ ਤੂੰ ਸਿਰ ਖਿਲਾਰ ਕੇ ਤੁਰਿਆ ਫਿਰਦਾ ਹੈ, ਕਿਉਂਕਿ ਇਹਦੇ 'ਚੋਂ ਉਹਨਾਂ ਨੂੰ ਇਹਦੇ ਦਾਦੇ ਦੀ ਰੂਹ ਨਜ਼ਰ ਆਉਂਦੀ ਕਿ ਜੇ ਸਿੱਖਾਂ ਦੀ ਅਗਲੀ ਨਸਲਕੁਸ਼ੀ ਕਰਨੀ ਹੈ, ਰਾਹੁਲ ਗਾਂਧੀ ਨੇ ਵੀ ਇਹਨੂੰ, ਰਵਨੀਤ ਬਿੱਟੂ ਨੂੰ ਅੱਗੇ ਲਾ ਕੇ ਸਿੱਖ ਨਸਲਕੁਸ਼ੀ ਕਰਨੀ ਸੀ। ਹੁਣ ਉਹਨੂੰ ਵੀ ਲੱਗਾ ਕਿ ਵੀ ਸ਼ਾਇਦ ਉਹਦੇ ਕੋਈ ਚਾਂਸ ਨਹੀਂ ਹੈ, ਤੇ ਉਹ ਬੀਜੇਪੀ 'ਚ ਜੰਪ ਕਰਕੇ ਆਇਆ। ਔਰ ਇਹ ਗੱਲ ਅਮਿਤ ਸ਼ਾਹ ਕਹਿ ਰਿਹਾ ਵੀ ਇਹਨੂੰ ਤੁਸੀਂ ਜਿਤਾ ਕੇ ਭੇਜੋ, ਮੈਂ ਇਹਨੂੰ ਬੜਾ ਆਦਮੀ ਬਣਾ ਕੇ ਭੇਜਾਂ। ਬੜਾ ਆਦਮੀ ਦਾ ਇਹੀ ਹੈ ਕਿ ਚੀਫ ਮਿਨਿਸਟਰ ਪੰਜਾਬ ਉਹਨੂੰ ਬਣਾ ਕੇ ਔਰ ਸਿੱਖਾਂ ਦੀ ਅਗਲੀ ਜਨਰੇਸ਼ਨ ਦਾ ਜਿਹੜਾ ਸਫਾਇਆ ਕਰਨ ਦੀ ਲਾਈਨ। ਸੋ ਇੱਕ ਪਾਸੇ ਇੰਨਾ ਕੁ ਅਮਿਤ ਸ਼ਾਹ ਨੇ ਉਹਦੇ ਹਵਾਲੇ ਨਾਲ ਕਿਹਾ, ਪਰ ਅਕਾਲੀਆਂ ਬਾਰੇ ਜਾਂ ਮੋਦੀ ਨੇ ਵੀ, ਮੋਦੀ ਨੇ ਇਹ ਕਿਹਾ ਜੀ ਜੇ ਮੈਂ 1971 'ਚ ਹੁੰਦਾ, ਪਾਕਿਸਤਾਨ ਨੂੰ ਅਸੀਂ ਹਰਾਇਆ ਸੀ, ਕਰਤਾਰਪੁਰ ਜਿਹੜਾ ਉਹ ਅਸੀਂ ਇੱਧਰ ਜੁਆਇਨ ਕਰਾ ਲੈਣਾ ਸੀ ਔਰ ਇੱਧਰ ਉੱਧਰ। ਲੇਕਿਨ ਇੱਕ ਗੱਲ ਜਿਹੜੀ ਇਹ ਦੇਖਣ 'ਚ ਆਈ ਹੈ ਕਿ ਸੁਖਬੀਰ ਬਾਦਲ ਵੀ ਔਰ ਹਰਸਿਮਰਤ ਬਾਦਲ ਵੀ ਉਹ ਮੋਦੀ ਔਰ ਬੀਜੇਪੀ ਦੇ ਖਿਲਾਫ ਵੋਕਲ ਨੇ। ਵੋਕਲ ਦਾ ਮਤਲਬ ਹੁੰਦਾ ਬੋਲ ਰਹੇ ਨੇ। ਹਾਲਾਂ ਮੈਨੂੰ ਇਹ ਕੋਈ ਭੁਲੇਖਾ ਨਹੀਂ ਹੈ ਕਿ ਜੇ ਅਸੀਂ ਅੱਜ ਉਹ 13 ਸੀਟਾਂ ਦਾ ਮੈਥਮੈਟਿਕਸ ਦੇਖੀਏ, ਇੱਕ ਸੀਟ ਜਿਹਦੇ ਤੇ ਅਕਾਲੀ ਜਿਹੜੇ ਨੇ ਉਹ ਹਾਵੀ ਨਜ਼ਰ ਆ ਰਹੇ ਨੇ ਥੋੜੇ ਬਹੁਤ, ਉਹ ਬਠਿੰਡਾ ਦੀ ਸੀਟ ਹੈ ਜਿਹੜੀ ਹਰਸਿਮਰਤ ਬਾਦਲ ਕੱਢ ਸਕਦੀ ਹੈ। ਤੇ ਜੇ ਬੀਜੇਪੀ ਨੂੰ ਨੰਬਰਸ ਦੀ ਲੋੜ ਪਈ, ਜਿਵੇਂ ਆ ਰਿਹਾ ਵੀ ਬਿਲੋ 200 ਔਰ ਦੂਜੇ ਤੀਜੇ, ਸਭ ਤੋਂ ਪਹਿਲੇ ਜਿਹੜੇ ਉਹਨਾਂ ਨੂੰ ਜੁਆਇਨ ਕਰਨਗੇ ਔਰ ਹਰਸਿਮਰਤ ਬਾਦਲ ਜਾਂ ਕੋਈ ਹੋਰ ਜੇ ਇੱਕ ਦੋ ਇਹਨਾਂ ਦੇ ਜਿੱਤ ਗਏ ਜਿਨ੍ਹਾਂ ਦੇ ਚਾਂਸ ਨੇ। ਹਾਲਾਂ ਸੁਖਬੀਰ ਬਾਦਲ ਨੇ ਟ੍ਰਿਬਿਊਨ ਨੂੰ ਇੰਟਰਵਿਊ ਦਿੱਤਾ, ਉਹਨੇ ਕਿਹਾ ਜੀ 13 ਚੋਂ 10 ਸੀਟਾਂ ਅਸੀਂ ਜਿੱਤ ਰਹੇ। ਪਰ ਗੱਲ ਇਹ ਨਹੀਂ ਹੈ, ਇਹ ਤਾਂ ਹੁਣ ਸਾਰੇ ਸਭ ਦੇ ਦਾਅਵੇ ਨੇ। ਅਮਿਤ ਸ਼ਾਹ 400 ਪਾਰ ਕਹਿ ਰਿਹਾ,
ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਕਿਤੇ ਨਾ ਕਿਤੇ ਅਕਾਲੀਆਂ ਦੇ ਸਾਹਮਣੇ ਇਸ ਵੇਲੇ ਪਾਰਲੀਮੈਂਟ ਦੀਆਂ ਚੋਣਾਂ ਸ਼ਾਇਦ ਨਾ ਹੋਣ। ਅੱਛਾ, ਉਹ ਤਾਂ ਉਹਨਾਂ ਹਰਸਿਮਰਤ ਜਿੱਤ ਜਾਏ ਉਹਨਾਂ ਹੀ ਸ਼ਾਇਦ ਉਹਨਾਂ ਨੂੰ ਬੜਾ ਹੈ। ਉਹਨਾਂ ਨੂੰ ਲੱਗਦਾ ਵੀ ਅਗਲੀਆਂ ਜਿਹੜੀਆਂ ਅਸੈਂਬਲੀ ਚੋਣਾਂ ਹੋਣੀਆਂ ਨੇ ਹੋਰ 2-2.5 ਸਾਲ ਬਾਅਦ, ਬਿਲਕੁਲ ਉਹਦੇ 'ਚ ਅਸੀਂ ਜੇ ਸਿੱਖਾਂ ਦੇ ਵਿੱਚ ਆਪਣੀ ਗਵਾਚੀ ਸਾਖ ਨੂੰ ਮੁੜ ਕੇ ਬਹਾਲ ਕਰਨਾ ਤੇ ਸਿੱਖ ਇਸ਼ੂਜ਼ ਦੀ ਅਸੀਂ ਗੱਲ ਕਰੀਏ। ਸੋ ਮੈਂ ਜਿਵੇਂ ਅੱਜ ਦੇ ਓਪਨਿੰਗ ਦੇ ਵਿੱਚ ਵੀ ਕਿਹਾ ਵੀ ਜੇ ਸੱਚਮੁੱਚ ਸੁਖਬੀਰ ਬਾਦਲ ਨੂੰ ਲੱਗਦਾ ਹੈ ਕਿ ਵੀ ਉਹਨਾਂ ਨੇ ਸਿੱਖਾਂ 'ਚ ਅਕਾਲੀ ਦਲ ਦੀ ਸਾਖ ਬਹਾਲ ਕਰਨੀ, ਕਰਤੂਤਾਂ ਤਾਂ ਡਿਫਰੈਂਟ ਚੱਲ ਰਹੀਆਂ ਨੇ। ਆਦੇਸ਼ ਪ੍ਰਤਾਪ ਸਿੰਘ ਨੂੰ ਕੱਢਤਾ, ਜਿਹੜਾ ਉਹਦਾ ਜੀਜਾ ਹੀ ਹੈ, ਸੁਖਬੀਰ ਬਾਦਲ ਦੀ ਭੈਣ ਦਾ ਘਰ ਵਾਲਾ ਹੈ, ਕਿ ਕਿਉਂਕਿ ਉਹਦੇ ਮੁਤਾਬਕ ਅੰਮ੍ਰਿਤਪਾਲ ਸਿੰਘ ਦੀ ਮਦਦ ਕਰ ਰਹੇ ਸੀ। ਜਾਂ ਭਾਈ ਮਨਜੀਤ ਸਿੰਘ ਸੰਤ ਕਰਤਾਰ ਸਿੰਘ ਪਿੰਡਾਲਿਆਂ ਦੇ ਸਪੁੱਤਰ ਭਾਈ ਅਮਰੀਕ ਸਿੰਘ ਦਾ ਭਰਾ, ਉਹਨੇ ਰਿਜ਼ਾਈਨ ਕੀਤਾ ਕਿਉਂਕਿ ਉਹਨਾਂ ਦਾ ਬੇਟਾ ਜਿਹੜਾ ਅੰਮ੍ਰਿਤਪਾਲ ਸਿੰਘ ਲਈ ਕਰ। ਸੋ ਅੱਜ ਵੀ ਕਈ ਚੀਜ਼ਾਂ ਇਹ ਵੱਡਾਪਨ ਹੁੰਦਾ ਹੈ ਜਿਹਦੇ 'ਚ ਤੁਸੀਂ ਜੇ ਅੱਜ ਵੀ ਉਹਨਾਂ ਨੇ ਸਿੱਖ ਏਜੰਡੇ 'ਤੇ ਕੋਈ ਗੱਲ ਕਰਨੀ ਹੈ ਭਵਿੱਖ ਦੇ ਵਿੱਚ ਤੇ ਵਿਦਡਰਾ ਕਰੋ ਆਪਣੇ ਕੈਂਡੀਡੇਟ। ਇੱਧਰੋਂ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਇਹਨੂੰ ਵਲਟੋਏ ਨੂੰ ਬਿਠਾਓ, ਔਰ ਉਧਰ ਫਰੀਦਕੋਟ ਦੇ ਵਿੱਚ ਵੀ ਅਨਨੋਨ ਜਿਹਾ ਕਿਸੇ ਨੂੰ ਖੜਾ ਕੀਤਾ ਹੋਇਆ, ਉੱਥੇ ਜੇ ਸਰਬਜੀਤ ਸਿੰਘ ਦੀ ਹਵਾ ਬਣ ਰਹੀ ਹੈ ਸ਼ਹੀਦ ਬਿਆਨ ਸਿੰਘ ਦੇ ਪੁੱਤਰ ਦੀ, ਉਹਨੂੰ ਬਣਾਓ। ਪਰ ਜਿਹੜੀ ਗੱਲ ਹੋਰ ਵੀ ਇੰਪੋਰਟੈਂਟ ਹੈ, ਜਿਹੜਾ ਉਹਦਾ ਇੰਟਰਵਿਊ ਸੁਖਬੀਰ ਬਾਦਲ ਦਾ ਟ੍ਰਿਬਿਊਨ 'ਚ ਵੀ ਆਇਆ ਔਰ ਪਟਿਆਲੇ ਦੀ ਰੈਲੀ ਦੇ ਵਿੱਚ ਵੀ ਜਿਹੜੀ ਹੈ ਉਹਨੇ 2-3 ਗੱਲਾਂ ਕਹੀਆਂ, ਉਹਦੇ ਤੋਂ ਮੈਨੂੰ ਲੱਗਦਾ ਕਿ ਬਈ ਸ਼ਾਇਦ ਇਹਨਾਂ ਨੂੰ ਵੀ ਇਹ ਲੱਗਦਾ ਕਿ ਬਈ ਹੁਣ ਜਿਹੜਾ ਸ਼ਾਇਦ ਬੀਜੇਪੀ ਨੇ ਸਾਨੂੰ ਗਲ ਨਾਲ ਹੀ ਲਾਣਾ। ਸੋ ਇਹ ਦੇ ਆਰ ਪਲੇਇੰਗ ਔਨ ਬੋਥ ਸਾਈਡਸ ਆਫ ਦਾ ਆਇਲ, ਦੋਨੋਂ ਪਾਸੇ ਖੇਡ ਰਹੇ ਨੇ। ਹੁਣ ਤੁਸੀਂ ਜੇ ਦੋਨਾਂ ਦੇ ਹੀ ਹੈਡਲਾਈਨਸ ਦੇਖੋ, ਇੱਕ ਹੈਡਲਾਈਨ ਹੈ ਫ੍ਰੀ ਸਿੱਖ ਬਾਡੀਜ਼ ਫਰੋਮ RSS ਕੰਟਰੋਲ, ਸੁਖਬੀਰ ਬਾਦਲ ਟੂ ਪ੍ਰਾਈਮ ਮਿਨਿਸਟਰ ਮੋਦੀ। ਉਹਨੇ ਕਿਹਾ ਕਿ ਜੀ ਮੋਦੀ ਨੇ ਇਹ ਕਿਹਾ ਕਿ ਜੀ ਜੇ ਮੈਂ ਜਿਹੜਾ ਹੈ ਉਹ 71 'ਚ ਹੁੰਦਾ ਤੇ ਕਰਤਾਰਪੁਰ ਸਾਹਿਬ ਨੂੰ ਜਿਹੜਾ ਉਹ ਇੱਧਰ ਕਰ ਲੈ। ਉਹ ਕਹਿੰਦਾ ਠੀਕ ਹੈ, ਉਹ ਤੂੰ ਕਰਦਾ ਕਿ ਨਹੀਂ। ਪਰ ਉਹਨਾਂ ਨੇ ਕਿਹਾ ਵੀ ਸੁਖਬੀਰ ਬਾਦਲ ਟੁਡੇ ਅਪੀਲ ਟੂ ਪ੍ਰਾਈਮ ਮਿਨਿਸਟਰ ਮੋਦੀ ਟੂ ਫ੍ਰੀ ਸਿੱਖ ਰਿਲੀਜੀਅਸ ਇੰਸਟੀਟਿਊਸ਼ਨਸ ਫਰੋਮ ਦਾ ਕੰਟਰੋਲ ਆਫ RSS, saying even the British had not dared to break the SGPC as had been done by the BJP-led central government। ਨੇ ਕਿਹਾ ਜੀ ਅੰਗਰੇਜ਼ਾਂ ਨੇ ਵੀ ਨਹੀਂ ਕਦੇ ਡੇਅਰ ਕੀਤਾ। ਉਹ ਭਾਈ ਅੰਗਰੇਜ਼ਾਂ ਨੇ ਤਾਂ ਬਣਾਈ ਸੀ SGPC, ਉਹਨਾਂ ਨੇ ਕਾਹਨੂੰ ਤੋੜਨੀ ਸੀ। ਲੇਕਿਨ ਇਹ ਸਟਰੋਂਗ ਲੈਂਗੁਏਜ ਹੈ, ਜੇ ਤੁਸੀਂ ਬਾਦਲਾਂ ਦੀ ਲੈਂਗੁਏਜ ਦੇਖੋ। ਔਰ ਉਹਨੇ ਕਿਹਾ ਕਿ ਸੈਂਟਰ ਗਵਰਨਮੈਂਟ ਹੈਜ਼ ਫੈਸਿਲਿਟੇਟਡ ਹੈਂਡਿੰਗ ਓਵਰ ਆਫ ਮੋਸਟ ਸੇਕਰਡ ਸ਼ਰਾਈਨਸ ਆਫ ਸਿੱਖਸ ਇਨਕਲੂਡਿੰਗ ਤਖਤ ਸ੍ਰੀ ਹਜ਼ੂਰ ਸਾਹਿਬ, Patna Sahib to the RSS. It is also true that Delhi Sikh Gurdwara Prabandhak Committee has been taken over by RSS and even the SGPC has been broken to create a separate Gurdwara committee for Haryana। ਸੁਖਬੀਰ ਬਾਦਲ ਹੁਣੇ ਬੜੀਆਂ ਇੰਪੋਰਟੈਂਟ ਸਟੇਟਮੈਂਟਾਂ ਨੇ ਕਿ ਜੇ ਉਹਨਾਂ ਨੇ ਹਜ਼ੂਰ ਸਾਹਿਬ ਵੀ ਖੋਹ ਲਿਆ, ਪਟਨਾ ਸਾਹਿਬ ਵੀ ਖੋਹ ਲਿਆ, ਦਿੱਲੀ ਕਮੇਟੀ ਬਣਾਤੀ RSS ਦੇ ਹਵਾਲੇ ਕਰਤੀ, ਹਰਿਆਣਾ ਕਮੇਟੀ RSS ਦੇ ਹਵਾਲੇ ਹੈ। ਉਹਨੇ ਕਿਹਾ ਜੀ ਪ੍ਰਾਈਮ ਮਿਨਿਸਟਰ ਨੇ ਪੰਜਾਬ 'ਚ ਕਿਹਾ ਕਰਤਾਰਪੁਰ ਕੋਰੀਡੋਰ ਮੈਂ ਖੋਲ੍ਹ ਲੈਣਾ ਸੀ ਔਰ ਭਾਰਤ 'ਚ ਲੈ ਆਉਣਾ ਸੀ। ਔਰ ਜੇ ਉਹਨਾਂ ਨੇ ਕਿਹਾ ਕਿ ਵੀ ਹੁਣ ਜੇ ਸੱਚਮੁੱਚ ਇਮਾਨਦਾਰੀ ਹੈ ਤੇ ਗੁਰਦੁਆਰੇ ਜਿਹੜੇ ਨੇ ਇਹ ਵਾਪਸ ਹਵਾਲੇ ਕਰੋ। ਸੋ ਇਹ ਬੋਲਡ ਸਟੇਟਮੈਂਟ ਹੈ। ਇਸੇ ਤਰ੍ਹਾਂ ਈਵਨ ਟ੍ਰਿਬਿਊਨ ਦੇ ਨਾਲ ਜਿਹੜਾ ਸੁਖਬੀਰ ਬਾਦਲ ਦੇ ਇੰਟਰਵਿਊ ਦੇ ਉੱਤੇ ਟ੍ਰਿਬਿਊਨ ਨੇ ਹੈਡਲਾਈਨ ਦਿੱਤੀ ਹੈ ਪ੍ਰਾਈਮ ਮਿਨਿਸਟਰ ਮੋਦੀ ਸ਼ੁੱਡ ਵਰੀ ਅਬਾਊਟ ਹਿਜ਼ ਓਨ ਪਾਰਟੀ। ਸੁਖਬੀਰ ਬਾਦਲ ਹੁਣੇ ਮੋਦੀ ਨੂੰ ਸਲਾਹ ਦੇ ਰਿਹਾ। ਉਹਨੇ ਮੋਦੀ ਨੇ ਕਿਹਾ ਹੋਣਾ ਵੀ ਅਕਾਲੀ ਦਲ 'ਚ ਡਿਸਕੰਟੈਂਟ ਹੈ ਔਰ ਬੰਦੇ ਛੱਡ ਰਹੇ ਨੇ। ਉਹਨੇ ਕਿਹਾ ਵੀ ਮੋਦੀ ਨਹੀਂ ਆ ਰਿਹਾ ਪਾਵਰ 'ਚ ਵਾਪਸ, ਔਰ ਇਹ ਮੋਦੀ ਨੂੰ ਫਿਕਰ ਕਰਨਾ ਚਾਹੀਦਾ ਹੈ ਕਿ ਵੀ ਇਹ ਉਹਦੇ ਆਪਣੇ ਬੰਦੇ ਜਿਹੜੇ ਨੇ ਕਿਉਂ ਉਹਨੂੰ ਲਾਈਕ ਨਹੀਂ ਕਰਦੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਸਵਾਲ ਉਹਨੂੰ ਪੁੱਛਿਆ ਬਿਫੋਰ ਦਾ ਇਲੈਕਸ਼ਨਸ ਵਰ ਅਨਾਊਂਸਡ ਦੇਅਰ ਵਾਸ ਟਾਕ ਦੈਟ ਅਲਾਇੰਸ ਮਾਈਟ ਬੀ ਰਿਵਾਈਵਡ, ਕਿ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਇਹ ਖਬਰ ਸੀ ਕਿ ਬੀਜੇਪੀ ਔਰ ਅਕਾਲੀ ਦੁਬਾਰਾ ਇਕੱਠੇ ਆ ਉਹਦੇ ਜਵਾਬ 'ਚ ਉਹਨੇ ਕਿਹਾ ਦੇ ਕੰਟੈਕਟਡ ਮੀ ਐਂਡ ਆਈ ਟੋਲਡ them first you undo what you have done to our farmers and gurdwaras then we can think। ਉਹਨੇ ਕਿਹਾ ਜੀ ਮੈਨੂੰ ਆਇਆ, ਮੈਂ ਕਿਹਾ ਪਹਿਲਾਂ ਸਾਡੇ ਗੁਰਦੁਆਰੇ ਸਾਡੇ ਹਵਾਲੇ ਕਰੋ ਔਰ ਜੋ ਤੁਸੀਂ ਫਾਰਮਰਸ ਨਾਲ ਕੀਤਾ ਉਹਨੂੰ ਪਹਿਲਾਂ ਦਰੁਸਤ ਕਰੋ। ਔਰ ਇਹ ਜਿਹੜਾ ਲੰਬਾ ਚੌੜਾ ਇੰਟਰਵਿਊ ਹੈ ਪਰ ਇਹ ਰੈਲੇਵੈਂਟ ਹਿੱਸੇ ਨੇ। ਉਸ ਤੋਂ ਮੈਨੂੰ ਲੱਗਦਾ ਕਿ ਵੀ ਸੁਖਬੀਰ ਬਾਦਲ ਅੱਖਾਂ ਤਾਂ ਲਾਲ ਕਰ ਰਿਹਾ, ਪਰ ਹੁਣ ਇਹ ਮੁੜ ਕੇ ਇਹੀ ਕਹੇ ਆਪਣਿਆਂ ਨੂੰ ਕਿ ਜੀ ਮੈਨੂੰ ਤੁਸੀਂ ਬੱਗੀ ਅੱਖੀਂ ਬਰਬਾਦਤਾ। ਲੇਕਿਨ ਜੇ ਇਹ ਲੱਗਦਾ ਨਹੀਂ ਹੈ ਕਿਉਂਕਿ ਜਿਸ ਕਿਸਮ ਦੇ
ਕਿਉਂਕਿ ਕਿਸੇ ਦੀਆਂ ਅੱਖਾਂ ਚੱਖਾਂ ਪਾ ਕੇ ਗੱਲਾਂ ਉਹ ਕਰ ਸਕਦਾ ਹੈ, ਚੈਲੰਜ ਉਹ ਕਰ ਸਕਦਾ ਜਿਹੜਾ ਇਮਾਨਦਾਰ ਹੁੰਦਾ ਹੈ। ਬਿਲਕੁਲ। ਸੋ ਜਿਹਨੇ 2 ਦਿਨ ਸ਼ਾਇਦ ਇਹਨੇ ਜੇਲ੍ਹ ਕੱਟੀ ਹੋਈ, ਉਹ ਵੀ ਕਰਪਸ਼ਨ 'ਚ ਉਦੇ ਅਮਰਿੰਦਰ ਦੇ ਵੇੜੇ। ਤੇ ਜਿਸ ਅਕਾਲੀ ਦਲ ਨੂੰ ਇਨਹੈਰਿਟ ਕਰਦਾ ਹੈ, ਜਿਸ ਲੈਗੇਸੀ ਨੂੰ, ਉਹ ਤੇ ਅਕਾਲੀ ਦਲ ਦਾ ਮਤਲਬ ਇਹ ਹੁੰਦਾ ਸੀ ਕਿ ਕਸ਼ਹਿਰਾ ਪਰਨਾ ਮੋਢੇ ਤੇ ਹੈ, ਇੱਕ ਮੋਰਚੇ ਚੋਂ ਨਿਕਲ ਕੇ ਆਏ ਤੇ ਮੁੜ ਕੇ ਉਹ ਪੁੱਛ ਰਿਹਾ ਹੁੰਦਾ ਸੀ ਦੂਜਾ ਮੋਰਚਾ ਕਦੋਂ ਲੱਗਣਾ, ਫਿਰ ਜੇਲ੍ਹ ਨੂੰ। ਸੋ ਜਦੋਂ ਤੱਕ ਤੁਸੀਂ ਇਸ ਕਿਸਮ ਦੀ ਬਿਰਤੀ ਦੇ ਨਾਲ ਵੀ ਕੌਮ ਦੇ ਲਈ ਤੁਸੀਂ ਲੜਨਾ, ਔਰ ਅੱਜ ਤਾਂ ਹੁਣ ਇਹ ਇਸ਼ੂ ਹੀ ਗੁਰਦੁਆਰੇ ਦੇ ਦੇਣ ਲੈ ਲੈਣ, ਹੁਣ ਇਹ ਇਸ਼ੂ ਨਹੀਂ ਨੇ। ਔਰ ਇਹੀ ਸੁਖਬੀਰ ਬਾਦਲ ਇੱਕ ਹੋਰ ਇੰਟਰਵਿਊ 'ਚ ਕੁਝ ਮਹੀਨੇ ਪਹਿਲਾਂ ਕਹਿ ਰਿਹਾ ਸੀ ਕਿ ਜੀ ਇਹ ਜਿਹੜੇ ਮੁਲਕ ਅੱਡ ਕਰਨ ਦੀ ਗੱਲ ਕਰਦੇ ਨੇ, ਇਹਨਾਂ ਨੂੰ ਇਹ ਚਲਾਉਣਗੇ ਕਿਵੇਂ ਮੁਲਕ? ਇੰਨੀ ਕਣਕ, ਇੰਨਾ ਚੌਲ ਜਿੰਨੇ ਖਰੀਦਦੇ ਨੇ ਸੈਂਟਰ ਵਾਲੇ, ਹੋਰ ਸਾਡੇ ਕੋਲ ਕੀ ਹੈ? ਸੋ ਮਤਲਬ ਇਹ ਇਮਾਨਦਾਰ ਨਹੀਂ ਹੈਗੇ। ਜੇ ਇਮਾਨਦਾਰੀ ਦੇ ਨਾਲ ਸੱਚਮੁੱਚ ਇਹ ਮਿੱਥ ਕੇ, ਔਰ ਜਿਵੇਂ ਉਹਨੇ ਹਰਸਿਮਰਤ ਬਾਦਲ ਨੇ ਵੀ ਇੰਟਰਵਿਊ ਗੱਡੀ 'ਚ ਬੈਠਿਆਂ ਹੀ, ਪ੍ਰਿੰਟ ਵਾਲੀ ਇੱਕ ਬੀਬੀ ਹੈ ਉਹਨੂੰ ਦੇ ਰਹੀ ਹੈ, ਤਾਂ ਉਹ ਉਹਨੂੰ ਪੁੱਛਦੀ ਹੈ ਕਿ ਬਈ ਕਿਵੇਂ ਹੈ, ਤੁਹਾਡਾ ਕੀ ਹੈ? ਔਰ ਕਰਤਾਰਪੁਰ ਜੋ ਉਹਨੇ ਕਿਹਾ ਜੀ ਮੋਦੀ ਕੈਨ ਡੂ ਐਨੀਥਿੰਗ, ਪਰ ਇਹ ਜਿਹੜਾ ਸਾਡੇ ਨਾਲ ਜਿਹੜਾ ਇਹ ਹੁਣ ਨਹੀਂ ਹੈ, ਸਾਡੇ ਆਪਣੇ ਹੱਕ ਨੇ, ਅਸੀਂ ਸਿੱਖਾਂ ਦੀਆਂ ਮੰਗਾਂ ਰਾਹੀਂ ਖੜੇ ਹਾਂ, ਅਸੀਂ ਪੰਜਾਬ ਸੈਂਟਰਿਕ ਹਾਂ, ਅਸੀਂ ਫਲਾਣਾ। ਕਾਸ਼ ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ ਵਾਕ ਦਾ ਟਾਕ। ਬਿਲਕੁਲ ਜੀ। ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਇੱਥੇ ਲੈਣੇ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।